ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 22 ਅਪ੍ਰੈਲ 2015 9 ਵਿਸਾਖ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਤੁਸੀਂ ਕਿਹੜੇ ਵਿਸ਼ੇ ਤੇ ਵਿਚਾਰ ਚਰਚਾ ਕਰਨੀ ਜਾ ਰਹੇ ਹੋ? ਦੇਖੋ, ਅੱਜ ਬੜਾ ਖਾਸ ਦਿਨ ਹੈ ਔਰ ਜਿਸ ਧਰਤੀ ਤੇ ਅਸੀਂ ਰਹਿੰਦੇ ਹਾਂ, ਖੂਬਸੂਰਤ ਧਰਤੀ, ਇੱਕ ਐਸਾ ਖੂਬਸੂਰਤ ਪਲੈਨਟ ਜਿੱਥੇ ਅਕਾਲ ਪੁਰਖ ਨੇ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ, ਉਸ ਕ੍ਰੀਏਸ਼ਨ 'ਚ ਇਸ ਧਰਤੀ ਨੂੰ ਪੈਦਾ ਕੀਤਾ ਜੀ। ਤੇ ਇਹ ਧਰਤੀ ਵੀ ਉਹ ਕਿ ਜਿੱਥੇ ਇੱਕੋ ਵਾਰ ਉਸ ਨੇ ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਜੀ। ਕਿ ਜਿੱਥੇ ਇਹ ਸਾਰੀ ਧਰਤੀ ਦੇ ਉੱਤੇ ਉਸ ਰੱਬ ਦਾ ਆਸਣ ਹੈ, ਹਰ ਕੰਟੀਨੈਂਟ 'ਚ, ਔਰ ਇਸ ਸਾਰੇ ਧਰਤੀ ਦੇ ਉੱਤੇ ਸਾਰੇ ਹੀ ਜੀਵਾਂ ਦੇ ਲਈ, ਜਲ ਦੇ ਥਲ ਦੇ, ਇੰਨਾ ਕੁਝ ਰੱਖ ਦਿੱਤਾ, ਇੱਕੋ ਵਾਰ ਰੱਖ ਦਿੱਤਾ। ਕੋਈ ਰੋਜ਼ਾਨਾ ਉਹਨੂੰ ਪੂਰਾ ਕਰਨ ਦੀ ਲੋੜ ਨਹੀਂ ਹੈ। ਜੋ ਕੁਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖਿਆ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਕਿ ਜਦੋਂ ਉਹਨੇ ਕ੍ਰੀਏਟ ਕੀਤੀ ਧਰਤੀ ਖੂਬਸੂਰਤ, ਔਰ ਫਿਰ ਉਸ ਨਿਰੰਕਾਰ ਨੇ ਚਾਅ ਦੇ ਨਾਲ ਦੇਖਿਆ, ਬੜੇ ਉਤਸ਼ਾਹ ਦੇ ਨਾਲ, ਚਾਅ ਦੇ ਨਾਲ ਦੇਖਿਆ। ਔਰ ਕਿਉਂਕਿ ਇਹ ਧਰਤੀ ਉਸ ਨਿਰੰਕਾਰ ਨੇ ਸਾਜੀ, ਤੇ ਨਾਨਕ ਸੱਚੇ ਕੀ ਸਾਚੀ ਕਾਰ, ਕਿ ਇਹ ਉਹ ਸੱਚਾ ਹੈ ਤੇ ਉਸ ਦੀ ਇਹ ਕ੍ਰਿਤ ਵੀ ਸੱਚੀ ਹੈ। ਸੋ ਇਹ ਸਾਡਾ ਮੁੱਢਲਾ ਫਲਸਫਾ ਹੈ। ਔਰ ਇਸ ਧਰਤੀ ਵਾਲਿਆਂ ਨੇ ਤਾਂ ਇਸ ਦੀ ਇਕਸਾਰਤਾ ਦੇ ਲਈ ਜਾਂ ਇਹ ਸਮਝਣ ਦੇ ਲਈ ਕਿੰਨੇ ਹਜ਼ਾਰ ਸਾਲ ਲਾਏ ਕਿ ਵੀ ਇਸ ਧਰਤੀ ਦੇ ਉੱਤੇ ਜਿੰਨੇ ਜੀਵ ਜੰਤ ਨੇ, ਜਿੰਨੀ ਕ੍ਰੀਏਸ਼ਨ ਹੈ, 2/3 ਤਾਂ ਪਾਣੀ ਹੈ, ਜਿਹੜਾ 1/3 ਖੁਸ਼ਕ ਥਾਂ ਹੈ, ਉਸ ਦੇ ਉੱਤੇ ਕਿੰਨੀਆਂ ਮਿਲੀਅਨਸ ਜਿਹੜੀਆਂ ਨੇ ਉਹ ਫਾਰਮਸ ਆਫ ਲਾਈਫ ਨੇ। ਔਰ ਉਹਨਾਂ ਦੇ ਵਿੱਚ ਸਭ ਤੋਂ ਉੱਪਰ ਜਿਹੜਾ ਹੈ ਉਹ ਮਨੁੱਖ ਹੈ। ਸਗਲ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ। ਕਿ ਸਾਰੀਆਂ ਜੂਨਾਂ ਜਿੰਨੀਆਂ ਫਾਰਮਸ ਆਫ ਲਾਈਫ ਨੇ ਉਹ ਤੇਰਾ ਪਾਣੀ ਭਰਦੀਆਂ। ਤੂੰ ਇਸ ਧਰਤੀ ਦਾ ਸਿਕਦਾਰ ਹੈ, ਸਰਦਾਰ ਹੈ, ਬਾਦਸ਼ਾਹ ਹੈ, ਇਸ ਧਰਤੀ ਦਾ ਮਾਲਕ ਜੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਜੰਗਲ ਦਾ ਬਾਦਸ਼ਾਹ ਸ਼ੇਰ ਹੈ, ਅਸਮਾਨ ਦਾ ਬਾਦਸ਼ਾਹ ਬਾਜ ਹੈ, ਔਰ ਧਰਤੀ ਦਾ ਜਿਹੜਾ ਪਾਣੀ ਦਾ ਮਗਰਮੱਛ ਹੈ, ਲੇਕਿਨ ਹਿਊਮਨ ਬੀਇੰਗ ਨੇ ਅਲਟੀਮੇਟਲੀ ਇਹਨਾਂ ਤਿੰਨਾਂ ਨੂੰ ਹੀ ਜਿਹੜਾ ਉਹ ਆਪਣੇ ਵੱਸ ਕੀਤਾ। ਔਰ ਲੇਕਿਨ ਜਿੱਥੇ ਅਸੀਂ ਦੂਸਰੇ ਜੀਵ ਜਿਹੜੀ ਸਾਰੀ ਕ੍ਰੀਏਸ਼ਨ ਹੈ ਉਹਨੂੰ ਦੇਖਦੇ ਹਾਂ ਕਿ ਉਹ ਨਿਯਮਬੱਧ ਹੈ, ਡਿਸਿਪਲਨ ਦੇ ਵਿੱਚ ਹੈ, ਕਿਸੇ ਕਾਨੂੰਨ ਕਿਸੇ ਨਿਯਮ ਦੇ ਥੱਲੇ ਚੱਲਦੀ ਹੈ। ਹੁਣ ਬੇਸ਼ੱਕ ਜੀਵਾਂ ਦਾ ਆਹਾਰ ਜੀਵ ਹੈ, ਉਹਨਾਂ ਦਾ ਐਨੀਮਲ ਲਾਈਫ, ਇੱਕ ਐਨੀਮਲ ਦੂਜੇ ਨੂੰ ਖਾਂਦਾ ਹੈ, ਪਰ ਉਹ ਕਦੇ ਸ਼ੌਕ ਲਈ ਨਹੀਂ ਮਾਰਦਾ। ਉਹ ਸਿਰਫ ਆਪਣੀ ਜਦੋਂ ਉਹਨੂੰ ਭੁੱਖ ਲੱਗਦੀ ਹੈ, ਜੋ ਉਹਦੇ ਆਲੇ ਦੁਆਲੇ ਅਵੇਲੇਬਲ ਹੁੰਦਾ ਹੈ, ਉਹਨੂੰ ਉਹ ਖਾ ਕੇ ਆਪਣਾ ਗੁਜ਼ਾਰਾ ਕਰਦਾ ਜੀ। ਉਹ ਚਾਹ ਲਈ ਨਹੀਂ ਕਰਦਾ। ਇਸੇ ਤਰ੍ਹਾਂ ਬਾਕੀ ਜਿੰਨੇ ਨੇਮ ਨੇ ਉਹਨਾਂ ਦਾ ਜਿਹੜਾ ਸਵੇਰ ਸ਼ਾਮ ਇੱਕ ਨਿਯਮਬੱਧ ਹੈ। ਇਸ ਲਈ ਤੁਸੀਂ ਜੰਗਲੀ ਜਾਨਵਰ ਹੋਣ, ਪੰਛੀ ਹੋਣ, ਉਹਨਾਂ ਦੀ ਤੁਸੀਂ ਚਹਿਚਹਾਟ ਦੇਖਦੇ ਹੋ, ਕੋਈ ਡਿਪਰੈਸ਼ਨ ਦੀਆਂ ਗੋਲੀਆਂ ਤਾਂ ਨਹੀਂ ਖਾਂਦੇ ਹੋ। ਉਹਨਾਂ ਦੇ ਵਿੱਚ ਜਿੰਨਾ ਤੁਸੀਂ ਦੇਖੋਗੇ ਜਾਂ ਉਹਨਾਂ 'ਚ ਹੋਂਦ ਹੈ, ਉਹਨਾਂ ਨੂੰ ਦੇਖ ਕੇ ਤੁਸੀਂ ਚਾਅ ਚਾਹੁੰਦੇ ਹੋ। ਤੁਸੀਂ ਉੜਦੇ ਪੰਛੀਆਂ ਵੱਲ ਦੇਖਦੇ ਹੋ। ਮੈਂ 2-3 ਦਿਨ ਪਹਿਲਾਂ ਦੇਖ ਰਿਹਾ ਸੀ, ਇੱਕ ਮਿਊਜ਼ਿੰਗਸ ਕਾਲਮ ਹੁੰਦਾ ਟ੍ਰਿਬਿਊਨ ਦਾ, ਉਹਦੇ 'ਚ ਕੋਈ ਨਾ ਕੋਈ ਐਕਸਪੀਰੀਅੰਸ ਹੁੰਦਾ, ਅਤੇ ਉਹਦੇ ਇੱਕ ਦਾ ਹੈਡਲਾਈਨ ਸੀ ਕਿੰਗ ਫਿਸ਼ਰ ਜੀ। ਹੁਣ ਕਿੰਗ ਫਿਸ਼ਰ ਇੱਕ ਬੜਾ ਖੂਬਸੂਰਤ ਪੰਛੀ ਹੈ, ਦੁਨੀਆ ਭਰ 'ਚ ਹੁੰਦਾ, ਉਹਨੂੰ ਰਾਮ ਚਿੜੀਆ ਕਹਿੰਦੇ ਨੇ ਪੰਜਾਬੀ ਜਾਂ ਹਿੰਦੀ 'ਚ, ਕਿੰਗ ਫਿਸ਼ਰ ਵੀ ਕਹਿੰਦੇ ਨੇ। ਸੋ ਉਹ ਕਹਿ ਰਿਹਾ ਮੈਂ ਉਦਾਸ ਸੀ, ਮਾਯੂਸ ਸੀ, ਮੇਰਾ ਕੁਛ ਕੰਮ ਕਰਨ ਨੂੰ ਜੀ ਨਹੀਂ ਸੀ ਕਰਦਾ, ਮੈਂ ਬਾਹਰ ਆਇਆ, ਬਾਲਕੋਨੀ 'ਤੇ ਖਲੋਤਾ। ਕਿੰਗ ਫਿਸ਼ਰ ਜਿਹੜਾ ਹੈ ਆਪਣੀ ਲੰਬੀ ਚੁੰਝ, ਲਾਲ ਰੰਗ ਔਰ ਖੂਬਸੂਰਤ ਖੰਭਾਂ ਦੇ ਨਾਲ, ਉਹਨੇ ਕਿਹਾ ਮੈਂ ਉਹਦੇ ਨਾਲ ਡਾਇਲੋਗ ਕੀਤਾ, ਚੁੱਪ ਚਾਂ ਉਹਦੇ ਮੇਰੇ ਨਾਲ ਗੱਲ ਕਰਦਾ ਰਿਹਾ, ਕਿਉਂਕਿ ਜਿਉਂ-ਜਿਉਂ ਉਹਦੇ ਅੰਦਾਜ਼ ਬਦਲੇ ਪੰਛੀ ਦੇ, ਉਹਨੇ ਕਿਹਾ ਵੀ ਕਿੰਗ ਫਿਸ਼ਰ ਫਿਰ ਉੱਡ ਗਿਆ ਅਤੇ ਮੇਰਾ ਮਨ ਚਾਅ ਦੇ ਨਾਲ ਭਰ ਗਿਆ। ਔਰ ਮੈਂ ਸਮਝਦਾ ਹਾਂ ਵੀ ਗੁਰੂ ਸਾਹਿਬਾਨ ਨੇ ਜਦੋਂ ਕਾਦਰ ਔਰ ਕੁਦਰਤ ਦਾ ਰਿਸ਼ਤਾ ਬਿਆਨ ਕੀਤਾ ਹੈ, ਜਦੋਂ ਅਸੀਂ ਪੜ੍ਹਦੇ ਹਾਂ ਬਲਿਹਾਰੀ
ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਲਖਿਆ। ਕਿ ਬਲਿਹਾਰ ਸੈਕਰੀਫਾਈਸ ਅਨਟੂ ਦੀ, ਜੀ ਕਿ ਤੂੰ ਕੁਦਰਤ ਦੇ ਵਿੱਚ ਵਸ ਰਿਹਾ ਔਰ ਤੇਰਾ ਅੰਤ ਕਿਸੇ ਨੇ ਨਹੀਂ ਜਾਣਿਆ। ਹੁਣ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ, ਕਿ ਇਹ ਸੱਚੇ ਦੀ ਨਿਰੰਕਾਰ ਨੇ, ਨਾਨਕ ਸੱਚੇ ਕੀ ਸਾਚੀ ਕਾਰ। ਔਰ ਉਸ ਸਾਚੀ ਕਾਰ ਦੇ ਵਿੱਚ ਆਪ ਉਹ ਬਹਿ ਗਏ ਜੀ ਤੇ ਬਲਿਹਾਰ, ਕਿਉਂਕਿ ਉਹ ਕੁਦਰਤ 'ਚ ਵਸਿਆ ਹੋਇਆ। ਔਰ ਜਦੋਂ ਤੁਸੀਂ ਕੁਦਰਤ ਨੂੰ ਦੇਖਦੇ ਹੋ, ਮੇਰੇ ਇੱਕ ਮਾਮਾ ਜੀ ਸਨ, ਹੁਣ ਤਾਂ ਚੜ੍ਹਾਈ ਕਰ ਗਏ, ਉਹ ਕਹਿੰਦੇ ਸੀ ਕਿ ਜੇ ਰੱਬ ਨੂੰ ਦੇਖਣਾ ਹੈ, ਰੱਬ ਦਾ ਕ੍ਰਿਸ਼ਮਾ, ਤੇ ਪਹਾੜਾਂ ਤੇ ਜਾਓ। ਫਿਰ ਤੁਸੀਂ ਦੇਖਦੇ ਹੋ ਪਹਾੜ ਬੰਦੇ ਨੇ ਤਾਂ ਨਹੀਂ ਬਣਾਏ, ਪਹਾੜ ਐਗਜ਼ਿਸਟ ਕਰਦੇ ਨੇ। ਜੰਗਲਾਂ 'ਚ ਜਾਓ, ਜੀ ਫਿਰ ਤੁਸੀਂ ਦੇਖਦੇ ਹੋ ਕਿ ਰੱਬ ਦੇ ਤੁਸੀਂ ਕਿੰਨੇ ਨੇੜੇ ਹੁੰਦੇ ਹੋ। ਤੇ ਉਹ ਕਹਿੰਦੇ ਸੀ ਜੇ ਬੰਦੇ ਨੂੰ ਦੇਖਣਾ ਹੈ ਫਿਰ ਫੈਕਟਰੀਆਂ 'ਚ ਜਾਓ, ਫਿਰ ਦੇਖੋਗੇ ਵੀ ਉਹਨੇ ਕੀ ਖਲਾਰਾ ਪਾਇਆ। ਸੋ ਬਾਕੀ ਸਾਰੀ ਜਿਹੜੀ ਕ੍ਰੀਏਸ਼ਨ ਹੈ ਉਹ ਨਿਯਮਬੱਧ ਹੈ, ਔਰ ਬੰਦਾ ਜਿਹੜਾ ਹੈ ਉਹ ਸਭ ਤੋਂ ਜ਼ਿਆਦਾ ਬੇਅਸੂਲ ਹੈ। ਕਿੰਨਾ ਵੇਸਟ ਅਸੀਂ ਕ੍ਰੀਏਟ ਕਰਾਂ। ਚਲੋ ਅਮਰੀਕਨਾਂ ਨੇ ਤਾਂ ਲੱਭ ਲਿਆ, ਜਿੰਨਾ ਅਸੀਂ ਵੇਸਟ ਸੁੱਟਦੇ ਹਾਂ ਉਹਨਾਂ ਨੇ 20-25 ਮੀਲ ਦੂਰ ਜਾ ਕੇ ਵੱਡਾ ਟੋਆ ਪੱਟਿਆ ਹੁੰਦਾ, ਉਹਦੇ 'ਚ ਡੰਪ ਟਰੱਕ ਸੁੱਟੀ ਜਾਂਦੇ, ਉੱਤੇ ਸ਼ਹਿਰ ਬਣਾ ਦਿੰਦੇ ਨੇ। ਜੀ ਲੇਕਿਨ ਅਸੀਂ ਘਰਾਂ 'ਚ ਦੇਖੋ ਕਿੰਨਾ ਵੇਸਟ ਕਰਦੇ ਹਾਂ। ਉਹ ਖਾਣ ਦੇ ਹਵਾਲੇ ਨਾਲ ਹੋਏ, ਉਹ ਵਾਧੂ ਜਿਹੜਾ ਹੁਣ ਤਾਂ ਚਲੋ ਰੀਸਾਈਕਲਿੰਗ ਔਰ ਦੂਜਾ ਹੁਣ ਆਇਆ। ਸੋ ਜਿਹੜੀ ਅੱਜ ਅਸੀਂ ਗੱਲ ਕਰਨ ਲੱਗੇ, ਕਿਉਂਕਿ ਅੱਜ 45ਵਾਂ ਜਿਹੜਾ ਅਰਥ ਡੇ ਹੈ, ਔਰ ਤੁਸੀਂ ਅੱਜ ਸਕਰੀਨ ਤੇ ਵੀ ਦੇਖ ਰਹੇ ਹੋਵੋਗੇ ਕਿ ਜੀ। 4 ਚੁਫੇਰੇ ਗ੍ਰੀਨ ਹੈ। ਸਾਨੂੰ ਤਾਂ ਗ੍ਰੀਨ ਮਨਾ ਹੈ। ਉਹਦਾ ਕਾਰਨ ਇਹ ਹੈ ਕਿ ਵੀ ਇਹ ਸਾਡਾ ਜਿਹੜਾ ਕ੍ਰੋਮਾ ਹੈ ਉਹਦੇ ਥੱਲੇ ਗ੍ਰੀਨ ਪਾਓ ਤੇ ਸ਼ੋ ਨਹੀਂ ਹੋਏਗਾ, ਜੀ ਇਸ ਲਈ ਨਹੀਂ ਤਾਂ ਅਸੀਂ ਵੀ ਗ੍ਰੀਨ ਪਾ ਕੇ ਆ ਜਾਂਦੇ। ਜੀ ਲੇਕਿਨ ਇਹ ਜਿਹੜਾ ਗ੍ਰੀਨ ਕਰਨ ਦੀ ਗੱਲ ਹੈ ਇਹ ਸਿਰਫ 45 ਸਾਲ ਪੁਰਾਣੀ ਹੈ। ਔਰ ਉਸ ਗੱਲ ਤੱਕ ਹੱਦ ਤੱਕ ਗੱਲ ਗਈ ਜਦੋਂ ਕਿ ਇਉਂ ਲੱਗਣ ਲੱਗ ਗਿਆ ਕਿ ਇਸ ਧਰਤੀ ਦੇ ਵਿੱਚ ਜਿਹੜਾ ਕਿਵੇਂ ਓਜ਼ੋਨ ਲੇਅਰ, ਹੁਣ ਓਜ਼ੋਨ ਦੀ ਗੱਲ ਵੀ ਬਾਅਦ 'ਚ ਹੀ ਆਈ ਹੈ, ਲੇਕਿਨ ਵਿਤਨਾਮ ਵਾਰ ਬੜਾ ਵੱਡਾ ਇੱਕ ਜਿਹੜਾ ਅਮਰੀਕਾ ਦੀ ਟ੍ਰੈਜਡੀ ਸੀ। ਅਮਰੀਕਾ ਨੇ ਆਪਣੀ ਫੌਜ ਝੋਕੀ, 60-62 ਹਜ਼ਾਰ ਮਰ ਗਏ ਫੌਜੀ, ਮਾਰੇ ਉਹਨਾਂ ਨੇ, ਅੱਗੋਂ ਮਿਲੀਅਨਸ ਮਾਰੇ, ਲੱਖਾਂ ਮਾਰੇ। ਜੀ ਫਿਰ ਡਰਾਫਟਿੰਗ ਆ ਗਈ ਕਿ ਹਰ 18 ਸਾਲ ਦਾ ਜਿਹੜਾ ਏਬਲ ਬੋਡੀਡ ਬੰਦਾ ਹੈ ਉਹਨੂੰ ਜ਼ਰੂਰ ਸਰਵ ਕਰਨਾ ਪਏਗਾ ਆਰਮੀ 'ਚ। ਇਹ ਉਹੀ ਪੀਰੀਅਡ ਹੈ 1960ਵਿਆਂ ਦਾ, ਜਦੋਂ ਹਿੱਪੀ ਮੂਵਮੈਂਟ ਆ ਗਈ, ਫੈਮਲੀਜ਼ ਟੁੱਟ ਗਈਆਂ, ਇੱਧਰ ਸਿਵਲ ਲਿਬਰਟੀ ਮੂਵਮੈਂਟ ਸ਼ੁਰੂ ਹੋ ਗਈ, ਜਿਹਦੇ 'ਚ ਸੀ ਵੀ ਬਰਾਬਰ ਦੇ ਹੱਕ, ਮਾਰਟਨ ਲੂਥਰ ਕਿੰਗ, ਮੈਲਕਮ ਐਕਸ, ਵਿਮਨ ਐਮਪਾਵਰਮੈਂਟ। ਬੇਸ਼ੱਕ ਫੈਮਿਨਿਜ਼ਮ ਦੀ ਮੂਵਮੈਂਟ 20s 30s ਦੀ ਚੱਲ ਰਹੀ ਸੀ ਜਦੋਂ ਅਮਰੀਕਾ 'ਚ ਔਰਤਾਂ ਨੂੰ ਵੋਟ ਦਾ ਹੱਕ ਮਿਲਿਆ, ਜੀ ਲੇਕਿਨ ਇਹ ਉਹ ਪੀਰੀਅਡ ਸੀ ਜਦੋਂ ਹੋਇਆ ਕਿ ਵੀ ਇਹ ਛੱਡੋ ਬੰਦਿਆਂ ਦੇ ਮਗਰ ਕੀ ਹੈ, ਕਿਵੇਂ ਸਾਡੇ ਤੇ ਜ਼ੁਲਮ ਹੋ ਰਹੇ ਨੇ, ਕੀ ਟੂ ਐਕਸਟ੍ਰੀਮ ਸੀ। ਹੁਣ ਵਾਪਸ ਫੈਮਲੀਜ਼ ਵੱਲ ਮੁੜ ਰਹੇ ਨੇ। ਸੋ ਸੁਸਾਇਟੀ ਜਿਹੜੀ ਹੈ, ਯੂਨੀਵਰਸਿਟੀਆਂ 'ਚ, ਕਾਲਜਾਂ 'ਚ ਲੜਾਈ ਦੇ ਖਿਲਾਫ ਪ੍ਰੋਟੈਸਟ ਹੋ ਰਹੇ ਸੀ। 2-2 4-4 ਲੱਖ ਸਟੂਡੈਂਟ ਜਿੰਨੇ ਯੂਨੀਵਰਸਿਟੀ ਕੈਂਪਸ ਨੇ 1960ਵਿਆਂ 'ਚ, ਉਹ ਵੱਡੇ ਜਿਹੜੇ ਨੇ ਉਹ ਪ੍ਰੋਟੈਸਟ ਸੈਂਟਰ ਬਣੇ ਹੋਏ ਸੀ। ਉਸ ਦੌਰ ਦੇ ਵਿੱਚ ਇੱਕ ਰਾਈਟਰ ਰਾਈਕਲ ਕਾਰਸਨ ਨੇ ਇੱਕ ਕਿਤਾਬ ਲਿਖੀ, ਸਾਇਲੈਂਟ ਸਪ੍ਰਿੰਗ, 1962 ਦੇ ਵਿੱਚ, ਔਰ ਨਿਊਯਾਰਕ ਟਾਈਮਜ਼ ਨੇ ਉਸ ਨੂੰ ਛਾਪਿਆ ਤੇ ਇਹ ਉਸ ਸਾਲ ਦੀ ਬੈਸਟ ਸੈਲਰ ਕਿਤਾਬ ਬਣ ਗਈ। ਔਰ ਉਸ ਕੁਝ 24 ਦੇਸ਼ਾਂ ਦੇ ਵਿੱਚ ਇਸ ਕਿਤਾਬ ਦੀਆਂ 5 ਲੱਖ ਤੋਂ ਜ਼ਿਆਦਾ ਜਿਹੜੀਆਂ ਕਾਪੀਆਂ ਨੇ ਉਹ ਵਿਕੀਆਂ। ਹੁਣ ਸਾਇਲੈਂਟ ਸਪ੍ਰਿੰਗ ਕੀ ਸੀ? ਉਦੋਂ ਤੱਕ ਅਮਰੀਕਾ ਦੇ ਵਿੱਚ ਉਹੀ ਫੈਕਟਰੀਆਂ ਚੱਲਦੀਆਂ ਸੀ, ਜਿਵੇਂ ਇਹਨਾਂ ਦੀਆਂ ਗੱਡੀਆਂ ਦੂਜੀਆਂ, ਜਿਵੇਂ ਸਾਡੇ ਅੱਜ ਵੀ ਭਾਰਤ ਦੇ ਵਿੱਚ ਧੂਆਂ ਕਿੰਨਾ ਹੈ, ਆਟੋ ਨੇ, ਰਿਕਸ਼ੇ ਨੇ, ਦੂਜੇ ਨੇ ਜਿਹੜੇ ਇੰਜਣ ਵਾਲੇ ਨੇ, ਗੱਡੀਆਂ ਨੇ, ਟਰੱਕ ਨੇ। ਮਤਲਬ ਹੁੰਦਾ ਇਹ ਹੈ ਵੀ ਤੁਸੀਂ ਚਿੱਟੀ ਕਮੀਜ਼ ਪਾ ਕੇ ਬਾਹਰ ਜਾਂਦੇ ਹੋ, ਸ਼ਾਮ ਨੂੰ ਇਹ ਲੱਗਦਾ ਵੀ ਕਾਲੀ ਪਾਈ ਹੋਈ ਸੀ ਜੀ, ਕਿਉਂਕਿ ਇੰਨਾ ਸਮੋਕ ਆਲੇ ਦੁਆਲੇ ਹੈ, ਉਹਦੇ ਚੋਂ ਬਿਮਾਰੀਆਂ ਦੂਜਾ ਤੀਜਾ ਹੈ। ਸੋ ਉਦੋਂ ਕਿਉਂਕਿ ਅਮਰੀਕਾ 'ਚ ਵੀ ਹੈਵੀ ਇੰਡਸਟਰੀਲਾਈਜੇਸ਼ਨ ਸੀ, ਵੈਸਟ ਦੇ ਵਿੱਚ ਵੀ ਇੰਡਸਟਰੀਲਾਈਜੇਸ਼ਨ ਸੀ। ਨਤੀਜੇ ਦੇ ਤੌਰ ਤੇ ਜਿਹੜਾ ਕੋਈ এনवायरमेंट ਬਾਰੇ ਕਿ ਜੀ ਕਲਾਈਮੇਟ ਇਹ ਸਾਡਾ ਧੂਆਂ ਕੀ ਕਰਦਾ ਹੈ, ਕਾਰਬਨ ਮੋਨੋਆਕਸਾਈਡ ਕੀ ਕਰਦੀ ਹੈ, ਜਾਂ ਕੋਈ ਓਜ਼ੋਨ ਲੇਅਰ ਬਣ ਰਿਹਾ, ਕੋਈ ਅਵੇਅਰਨੈਸ ਨਹੀਂ ਸੀ ਜੀ। ਸੋ ਇਹ ਕਿਤਾਬ ਇੱਕ ਬਿਗਨਿੰਗ ਸੀ ਜਿਹਨੇ ਲੋਕਾਂ ਦੇ ਵਿੱਚ ਇੱਕ ਅਵੇਅਰਨੈਸ ਪੈਦਾ ਕੀਤੀ। ਔਰ ਕਿਉਂਕਿ ਐਂਟਾਈ ਵਾਰ ਮੂਵਮੈਂਟ ਖੜੀ ਸੀ ਜੰਗ ਦੇ ਖਿਲਾਫ, ਇਹ ਇੱਕਦਮ ਜਿਹੜੇ ਸਿਆਣੇ ਸੀ ਬੰਦੇ, ਉਹਨਾਂ ਨੇ ਕਿਹਾ ਕਿ ਵੀ ਇਸ ਪੋਟੈਂਸ਼ੀਅਲ ਨੂੰ ਇਸਤੇਮਾਲ ਕਰੀਏ ਕਿਸੇ ਕ੍ਰੀਏਟਿਵ ਪਾਸੇ ਦੇ ਵੱਲ। ਜੀ। ਔਰ ਉਸ ਦੇ ਵਿੱਚ ਜਿਹੜਾ ਜੇਫਰਡ ਨੈਲਸਨ ਜਿਹੜਾ ਉਹ ਸੈਨੇਟਰ ਸੀ ਵਿਸਕੌਨਸਨ ਦਾ, ਉਹਨੇ ਕਿਹਾ ਕਿ ਵੀ ਇੱਕ ਅਵੇਅਰਨੈਸ ਇੰਨੀ ਪੈਦਾ ਹੋਈ, ਉਹਨੇ ਕਿਹਾ ਵੀ ਹੁਣ ਇਹਨੂੰ ਮੀਡੀਆ ਤੱਕ ਪਹੁੰਚਾਈਏ, ਲੋਕਾਂ ਤੱਕ ਪਹੁੰਚਾਈਏ ਕਿ ਅਸੀਂ ਇਸ ਧਰਤੀ ਦੇ ਉੱਤੇ ਮਨੁੱਖ, ਅਸੀਂ ਤਾਂ ਇਸ ਧਰਤੀ ਨੂੰ ਪਲੀਤ ਕਰ ਰਹੇ, ਇਹਦਾ ਅਸੀਂ এনवायरमेंट ਗੰਦਾ ਕਰ ਰਹੇ ਹਾਂ, ਔਰ ਜੋ ਚੱਲ ਰਿਹਾ ਹੈ
ਇਹਦੇ ਥੱਲੇ ਈਵਨ ਅਸੀਂ ਬਾਕੀ ਜਿਹੜੀ ਹੈ ਜੰਗਲੀ ਲਾਈਫ ਨੂੰ ਵੀ ਮਾਰ ਰਹੇ। ਹੁਣ ਕਿੰਨੇ ਸਪੀਸ਼ੀਜ਼ ਨੇ ਜਿਹੜੇ ਰੇਅਰ ਐਲਾਨੇ ਹੋਏ ਨੇ, ਕਿਉਂਕਿ ਐਨਵਾਇਰਨਮੈਂਟ, ਕੁਦਰਤ ਨੇ ਇੱਕ ਬੈਲੈਂਸ ਰੱਖਿਆ ਹੈ। ਔਰ ਇਹ ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ ਔਰ ਵਿਚਾਰ ਦੇ ਨਾਲ ਪੜ੍ਹਦੇ ਹਾਂ, ਸੋ ਇਹ ਗੱਲ ਹੁਣ ਅਸੀਂ ਅਰਦਾਸ ਦੇ ਵਿੱਚ ਜਦੋਂ ਖਲੋਂਦੇ ਹਾਂ, ਉਸ ਦੇ ਲਈ ਪਹਿਲਾ ਮੁੱਢਲਾ ਇਹ ਪੜ੍ਹਿਆ ਜਾਂਦਾ, ਤੂੰ ਠਾਕੁਰ ਤੂੰ ਪੈ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ, तुम मात पिता हम बारक तेरे, तुमरी कृपा में सूख कनेरे, कोई न जाने तुमरा अंत, ऊंचे ते ऊंचा भगवंत, सगल समगरी तुम रे सूत्र धारी, तुम ते होए सो आज्ञाकारी, तुमरी गत में तुम ही जानी, नानक दास दा कुर्बान। सगल समगरी तुम रे सूत्र धारी। हुण समगरी की है? सारा यूनीवर्स, सारी कायनात, कि किवें सूरज, चंद्रमा, तारे, सियारे, गैलेक्सीज किवें एक नेम दे विच ने। सूत्र हुंदा एक धागे च जी, जदों तुसीं एक सूत्र फार्मूले नूं भी कहंदे ने, इको सिस्टम दे विच बझे होए ने, और जेड़ा तुम ते होए सो आग्याकारी, क्योंकि ये सिस्टम उस निरंकार दा कीता होया है। जदों असीं मनुख दे हवाले नाल भी सिੱਖੀ ਦਾ ਮੁੱਢਲੀ ਤਾਂ ਗੱਲ, बाकी ਤਾਂ ਵੇਰਵੇ ਨੇ, ਮੁੱਢਲੀ ਗੱਲ ਤਾਂ ਇੱਕੋ ਹੀ ਹੈ कि भाई की है हुक्म रजाई चलना, नानक लिखिया नाल। हुण हुक्म जा रजा विच चलना की है कि उहदा जिहड़ा सूत्र है, जिहड़ी समगरी बनने, उहदे दे नाल एक मिकता होनी, उस दे भाणे च रहना, हुक्म च रहना, ये उस सूत्र दे नाल रहना। सो मनुख ने ओवर ए पीरियड ऑफ टाइम, खास तौर ते पिछले 200-300 साल च जदों कि इंडस्ट्रीलाइजेशन का दौर शुरू होया, असी एनवायरनमेंट नूं गंदा कीता, पलीत कीता, चेंज की, वाइल्ड लाइफ इफेक्टेड हुई, पानी इफेक्टेड होया। पर यह भी इन्हों ही आफरीन है कि गंद भी इन्होंने ही पाया, इंडस्ट्रीलाइजेशन इन्होंने ही लियांदी, और इन्नी तेज़ी नाल ह्यूमन सिविलाइजेशन नूं अगे नूं तोरिया कि अज पता ही नहीं लगता है बहुतिआं नूं कि भी इन्नी तेज़ी जिवें पिछले 40 साल च है। तुसीं एक फोन लैके आते हो जी, ये फलाना है 4 है, घर पहुँचते हो जी 5वां मॉडल भी आ गया, नंबर 5 आ गया, घरों फिर सवेरे हो जी अगला भी आ गया, फिर कंपीटीशन शुरू हो गया। उस दौड़ दे विच तां पए ने, क्योंकि ये जिहड़ी टैक्नोलॉजी है ये मार्केटिंग का ना ही है और उन्होंने कर रहे हैं। लेकिन ये भी इन्हों ही क्रैडिट जाता है वैस्ट के लोगों को कि इन्होंने दे विच एक अवेयरनैस का दौर शुरू होया। और गिफर्ड नैल्सन ने जिहड़ा कि विस्कॉन्सन का सैनेटर सी, उन्होंने जिहड़ा एक होर सैनेटर पीट मैकर्सी रिपब्लिकन नाल लाया, और कुदरती 1969 दे विच जिहड़ी मैसिव ऑयल स्पिल हुई सेंटा बारबरा कैलीफोर्निया, बहुत ਹੁਣ ਜਿਹੜੀ ऑयल स्पिल है ਉਹ ਆਪਣੇ ਆਪ 'ਚ ਹੀ ਬੜਾ ਵੱਡਾ एनवायरनमेंट ਨੂੰ ਪੋਲਿਊਟ ਕਰਨਾ ਹੈ ਜੀ। ਔਰ ਉਹਨਾਂ ਨੇ ਫਿਰ 1970 ਪਹਿਲਾਂ ਤਾਂ ਉਹਨਾਂ ਨੇ 85 ਬੰਦਿਆਂ ਦਾ ਇੱਕ ਸਟਾਫ ਭਰਤੀ ਕੀਤਾ, ਇੱਕ ਅਵੇਅਰਨੈਸ ਕੈਂਪੇਨ ਮੀਡੀਆ ਦੇ ਵਿੱਚ ਸ਼ੁਰੂ ਕੀਤਾ, ਔਰ ਉਸ ਤੋਂ ਬਾਅਦ ਉਹਨਾਂ ਨੇ 22 ਅਪ੍ਰੈਲ ਨੂੰ, ਇਹ 1969 'ਚ ਇਹਦੀ ਸ਼ੁਰੂਆਤ ਹੁੰਦੀ ਹੈ, ਔਰ 1970 'ਚ ਉਹਨਾਂ ਨੇ ਕਾਲ ਦਿੱਤੀ ਅੱਜ ਦੇ ਦਿਨ 22 ਅਪ੍ਰੈਲ 1970 ਨੂੰ कि एनवायरनमेंट के हक दे विच लोग जिहड़े ने सड़कों ते उतरन कि भी असीं अपना वातावरण साफ करना है, असीं अपना पानी, हवा, धरती इस दे विच जिहड़ा इस नूं जिहड़ा असीं गंदा नहीं करना जी। और उस दिन 20 मिलियन लोग अमरीका दीयां सड़कों ते निकल आए, 2 करोड़ लोग। ये पहली बिगनिंग सी, इनू एज ए अर्थ डे बाद दे विच डेजिग्नेट कीता, पर यह एक मैसिव पार्ट सी, और इहदा एक प्रभाव सी कि अमरीका दे विच 2 मेजर लॉ, US एनवायरनमेंटल प्रोटैक्शन एजेंसी ये होंद दे विच आई जी, और क्लीन एयर, क्लीन वाटर एंड एंडेंजर्ड स्पीशीज़ एक्ट। हुण इन्हां दोनों लॉज ने जिहड़ा बहुत चेंज लियांदी, और यही फिगर हुण तुसीं देखो भी अवेयरनैस कितनी वड्डी चीज़ हुंदी है। 1970 च जिहड़ी अवेयरनैस शुरू हुई, 1990 तक पहुँचदे हैं जिहड़ी मूवमेंट अमरीका चों शुरू हुई वो ग्लोबल मूवमेंट बन गई, और 1990 च कॉल दी गई भी लोग सड़कों ते आण जिहड़ी है इस एनवायरनमेंट प्रोटैक्शन लई इस अर्थ डे दे उत्ते 200 मिलियन लोग, 200 मिलियन 20 करोड़ लोग जिहड़े ने 141 देशां च वो सड़कों के उत्ते उतरे। अज दुनिया च 22,000 तो ज़्यादा जिहड़े ग्रुप ने वो सिर्फ एनवायरनमेंट के उत्ते काम कर रहे हैं। और जदों किते वड्डे इन्हां दे G20 देशां दे फंक्शन हुंदे ने जां कोई होर हुंदा है, जिहड़े सब तो ज़्यादा प्रोटेस्ट दे विच पहुंचदे ने यंग मुंडे कुड़ियां दूजे वो एनवायरनमेंट दे हुंदे ने। इहदे चों ग्रीन मूवमेंट का जन्म होया। हुण ग्रीन का मतलब ही है, और उहदे थल्ले
ਅੱਜ ਦੇ ਦਿਨ ਬਹੁਤ ਸਾਰੀਆਂ ਥਾਵਾਂ ਤੇ ਨਵੇਂ ਪਲਾਂਟ ਲਾਏ ਜਾਣਗੇ, ਪੌਦੇ ਲਾਏ ਜਾਣਗੇ, ਅਵੇਅਰਨੈਸ ਹੈ। ਔਰ ਜੇ ਇਹ 1970ਵਿਆਂ ਦੀ ਲਹਿਰ ਨਾ ਹੁੰਦੀ, ਔਰ ਇਹਦਾ ਹੀ ਕਾਰਨ ਹੈ ਕਿ ਜਦੋਂ ਅਮਰੀਕਾ ਦੇ ਵਿੱਚ ਈਵਨ ਪ੍ਰੈਜ਼ੀਡੈਂਸ਼ੀਅਲ ਰੇਸ ਹੁੰਦੀ, ਹੁਣ ਅੱਜ ਪ੍ਰੈਜ਼ੀਡੈਂਟ ਓਬਾਮਾ ਨੇ ਵੀ ਸਪੈਸ਼ਲ ਆਪਣਾ ਮੈਸੇਜ ਵੀ ਦਿੱਤਾ ਇਸ ਦਿਨ ਦੇ ਉੱਤੇ, ਔਰ ਕਲਾਈਮੇਟ ਚੇਂਜ ਨੂੰ ਪ੍ਰੈਜ਼ੀਡੈਂਟ ਓਬਾਮਾ ਨੇ ਆਧਾਰ ਬਣਾਇਆ। ਔਰ ਇੱਥੇ ਜਦੋਂ ਡਿਬੇਟ ਹੁੰਦੀ ਹੈ ਨੈਸ਼ਨਲ, ਜੇ ਤੁਸੀਂ ਪ੍ਰੈਜ਼ੀਡੈਂਸ਼ੀਅਲ ਡਿਬੇਟ ਦੇਖੋ ਤੇ ਉਹਦੇ 'ਚ ਹੁੰਦਾ ਹੈ ਵੀ ਤੁਹਾਡੀ ਐਨਵਾਇਰਨਮੈਂਟਲ ਕੀ ਪਾਲਿਸੀ ਹੋਏਗੀ, ਕੀ ਤੁਸੀਂ ਹੋਰ ਉੱਥੇ ਅਲਾਸਕਾ ਦੇ ਵਿੱਚ ਤੇਲ ਕੱਢੋਗੇ, ਕਿਉਂਕਿ ਜਿਹੜੀ ਆਇਲ ਐਕਸਟ੍ਰੈਕਸ਼ਨ ਹੈ, ਦੂਜਾ ਇਹ ਵੀ ਐਨਵਾਇਰਨਮੈਂਟ ਨੂੰ ਗੰਦਾ ਕਰਦੀ ਹੈ। ਹਾਲਾਂਕਿ ਰਿਪਬਲਿਕਨ ਕਿਉਂਕਿ ਪ੍ਰੋ ਇੰਡਸਟਰੀ ਨੇ ਔਰ ਵੱਡੇ ਵਪਾਰੀ ਨੇ, ਉਹ ਥੋੜ੍ਹੇ ਲਿਬਰਲ ਹੁੰਦੇ ਨੇ, ਲੇਕਿਨ ਲੋਕਾਂ ਦਾ ਹੀ ਇੰਨਾ ਕੁ ਦਬਾਅ ਬਣਦਾ ਜਦੋਂ ਤੁਸੀਂ ਕੋਈ ਚੀਜ਼ ਇਸ ਪਾਸੇ ਤੋੜ ਦਿੰਦੇ ਹੋ ਤੇ ਫਿਰ ਇਸ ਬਾਰੇ ਅਵੇਅਰਨੈਸ ਹੁੰਦੀ ਹੈ। ਔਰ ਮੈਂ ਸਮਝਦਾ ਵੀ ਅੱਜ ਇਸ ਅਰਥ ਡੇ ਦੇ ਮੌਕੇ ਤੇ ਜਿੱਥੇ ਅਸੀਂ ਬਹੁਤ ਵਾਰ, ਠੀਕ ਹੈ, ਅਸੀਂ ਬਿਗਨਿੰਗ ਵੀ ਗੁਰਬਾਣੀ ਦੇ ਨਾਲ ਕੀਤੀ, ਔਰ ਮੈਂ ਸਮਝਦਾ ਹਾਂ ਕਿ ਵੀ ਜਦੋਂ ਇਸ ਅਸੀਂ ਧਰਤੀ ਦੀ ਗੱਲ ਕਰਦੇ ਤੇ ਫਿਰ ਮੇਰੀਆਂ ਨਜ਼ਰਾਂ ਸਾਹਮਣੇ ਗੁਰੂ ਨਾਨਕ ਸਾਹਿਬ ਦਾ ਤਨਾਸਰੀ ਦੇ ਵਿੱਚ ਇਹ ਜਿਹੜਾ ਸ਼ਬਦ ਹੈ, ਜਿਹੜਾ ਇਸ ਧਰਤੀ ਦੀ ਖੂਬਸੂਰਤੀ ਨੂੰ ਬਿਆਨ ਕਰਦਾ, ਇਸ ਧਰਤੀ ਦੇ ਵਿੱਚ ਨਿਰੰਕਾਰ ਦੀ ਹੋਂਦ ਨੂੰ ਬਿਆਨਦਾ ਹੈ। ਔਰ ਅਸੀਂ ਰੋਜ਼ਾਨਾ ਸੋਹਲੇ ਦੇ ਵਿੱਚ ਇਸ ਨੂੰ ਪੜ੍ਹਦੇ ਹਾਂ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲ ਆਣ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ, ਸਹਿਸ ਤਵ ਨੈਨ ਨਨਾ ਨੈਨ ਹੈ ਤੋਹੇ ਕੋ, ਸਹਿਸ ਪਦ ਬਿਮਲ ਪਦ ਏਕ ਕੋਹੀ, ਸਹਿਸ ਤਵ ਨੈਨ ਨਨਾ ਨੈਨ ਹੈ ਤੋਹੇ ਕੋ, ਸਹਿਸ ਮੂਰਤ ਨਨਾ ਏਕ ਤੋਹੀ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ, ਹਰ ਚਰਨ ਕੰਵਲ ਮਕਰੰਦ ਲੋਭਿਤ, ਮਨੋ ਅਨ ਦਿਨੋ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰੰਗ ਕੋ, ਹੋਏ ਜਾਤੇ ਤੇਰੇ ਨਾਏ ਵਾਸਾ। ਹੁਣ ਇਹਦੇ 'ਚ ਜਿਹੜੇ ਖਾਸ ਤੌਰ ਤੇ ਇਸ ਕਾਇਨਾਤ ਦੀ ਔਰ ਇਸ ਦੇ ਵਿੱਚ ਇਸ ਧਰਤੀ ਦੀ ਗੱਲ ਹੈ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਕਿ ਮਾਨੋ ਅਸਮਾਨ ਇੱਕ ਥਾਲ ਹੈ, ਉਸ ਦੇ ਵਿੱਚ ਸੂਰਜ ਤੇ ਚੰਦਰਮਾ ਦੋ ਦੀਵੇ ਨੇ, ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਕਿ ਜਿਹੜੇ ਤਾਰੇ ਨੇ ਉਹ ਇਵੇਂ ਹੀ ਨੇ ਜਿਵੇਂ ਉਸ ਥਾਲ ਦੇ ਵਿੱਚ ਜਿਹਦੇ 'ਚ ਸੂਰਜ ਔਰ ਚੰਦਰਮਾ ਦੀਵੇ ਨੇ, ਉਸ ਤਾਰੇ ਮੋਤੀਆਂ ਦੀ ਤਰ੍ਹਾਂ ਜੜੇ ਹੋਏ ਨੇ। ਤਾਰਕਾ ਮੰਡਲ ਜਨਕ ਮੋਤੀ, ਧੂਪ ਮਲ ਆਣ ਲੋ। ਭਾਰਤ ਦੇ ਵਿੱਚ ਦੱਖਣ 'ਚ ਮਲਿਆ ਜਾਂ ਮਲਿਆ ਪਹਾੜ ਕਹਿੰਦੇ ਨੇ, ਉੱਥੇ ਬਹੁਤ ਸਾਰੇ ਚੰਦਨ ਦੇ ਦਰਖਤ ਹੁੰਦੇ ਨੇ, ਤੇ ਜਿਹੜੀ ਹਵਾ ਵੀ ਉਹਨਾਂ ਜੰਗਲਾਂ ਚੋਂ ਜਾਂਦੀ ਹੈ, ਉਹਦੇ 'ਚ ਖੁਸ਼ਬੂ ਹੁੰਦੀ ਹੈ ਚੰਦਨ ਦੀ। ਸੋ ਹੁਣ ਇਹ ਸ਼ਬਦ ਦਾ ਜਿਹੜਾ ਰੈਫਰੈਂਸ ਜਾਂ ਕੌਂਟੈਕਸਟ ਬਹੁਤ ਵਾਰੀ ਜਗਨਨਾਥਪੁਰੀ ਗੁਰੂ ਨਾਨਕ ਸਾਹਿਬ ਦੀ ਵਿਜ਼ਿਟ ਦੇ ਨਾਲ ਬਿਆਨਿਆ ਜਾਂਦਾ ਹੈ, ਕਿਉਂਕਿ ਜੇ ਤੁਸੀਂ ਹੁਣ ਜਿੰਨੇ ਇਹਦੇ 'ਚ ਚਿੰਨ੍ਹ ਗੁਰੂ ਨਾਨਕ ਸਾਹਿਬ ਨੇ ਇਸਤੇਮਾਲ ਕੀਤੇ ਨੇ, ਉਹ ਬਹੁਤ ਸਾਰੇ, ਜਦੋਂ ਵੀ ਬੇਸ਼ੱਕ ਉਹ ਹਰਿਦੁਆਰ ਹਰ ਕੀ ਪੌੜੀ ਹੋਏ, ਜਗਨਨਾਥਪੁਰੀ ਹੋਏ, ਇਹਨਾਂ ਦੇ ਸਾਰੇ ਹਿੰਦੂ ਆਰਤੀ ਜਦੋਂ ਉਤਾਰਦੇ ਨੇ ਆਪਣੇ ਧਾਰਮਿਕ ਅਕੀਦੇ ਮੁਤਾਬਕ, ਤੇ ਥਾਲ ਦੇ ਵਿੱਚ ਦੀਵੇ, ਉਹਦੇ 'ਚ ਧੂਫ ਬਾਲਿਆ ਹੁੰਦਾ ਹੈ, ਫਿਰ ਜਿਹੜਾ ਵੀ ਦੇਵਤਾ ਜਿਸ ਥਾਂ ਦਾ ਹੈਗਾ ਉਸ ਦੇ ਦੁਆਲੇ ਉਹ ਥਾਲੀ ਘੁਮਾਈ ਜਾਂਦੀ ਹੈ। ਔਰ ਇਹੀ ਆਰਤੀ ਈਵਨ ਇੰਡੀਵਿਜੂਅਲ ਦੀ ਵੀ ਕੀਤੀ ਜਾਂਦੀ ਹੈ। ਔਰ ਹਿੰਦੂ ਰੀਤੀ ਮੁਤਾਬਕ ਅਸੀਂ ਦੇਖਦੇ ਹਾਂ ਕਿ ਇਹ ਆਰਤੀ 4 ਵਾਰ ਪੈਰਾਂ ਦੇ ਅੱਗੇ, 2 ਵਾਰ ਨਾਭੀ ਧੁੰਨੀ ਦੇ ਆਲੇ ਦੁਆਲੇ, 1 ਵਾਰ ਮੂੰਹ ਤੇ 7 ਵਾਰ ਸਿਰ ਤੋਂ ਪੈਰਾਂ ਤੱਕ। ਤੁਸੀਂ ਹੁਣ ਜਦੋਂ ਕੋਈ VIP ਵੀ ਆਏ ਤੇ ਉਹ ਬੀਬੀਆਂ 5-6 ਥਾਲ ਬਾਲ ਕੇ ਤੇ ਉਹ ਆਰਤੀ ਉਤਾਰ, ਉਹ ਇੰਨੀ ਵਾਰੀ ਕਰਦੀਆਂ ਜਿਹੜਾ ਮੈਂ ਗਣਾਇਆ। ਹੁਣ ਉਹਨੂੰ ਐਡੋਰ ਕੀਤਾ ਜਾਂਦਾ ਹੈ, ਉਸ ਦਾ ਜਿਹੜਾ ਜਿਹਨੂੰ ਭਗਵਾਨ ਬਣਾਇਆ ਹੁੰਦਾ, ਜਿਹੜੇ ਵੀ ਦੇਵਤੇ ਨੂੰ, ਉਹਨੂੰ ਕੀਤਾ ਜਾਂਦਾ। ਹੁਣ ਜਗਨਨਾਥਪੁਰੀ ਵੀ ਇਹ ਚੱਲ ਰਿਹਾ ਸੀ, ਜਦੋਂ ਗੁਰੂ ਨਾਨਕ ਸਾਹਿਬ ਨੇ ਉਹਦੇ 'ਚੋਂ ਸ਼ਾਮਲ ਨਹੀਂ ਹੋਏ ਔਰ ਭਾਈ ਮਰਦਾਨੇ ਨੂੰ ਕਿਹਾ ਕਿ ਬਈ ਰਬਾਬ ਵਜਾਓ, ਮਰਦਾਨੇ ਨੇ ਰਬਾਬ ਵਜਾਈ, ਤੇ ਗੁਰੂ ਨਾਨਕ ਸਾਹਿਬ ਦਾ ਇਹ ਸ਼ਬਦ ਜਿਹੜਾ ਹੈ, ਇਹ ਉਸ ਨਿਰੰਕਾਰ ਦੀ, ਔਰ ਜਦੋਂ ਅਸੀਂ ਅੱਜ ਅਰਥ ਡੇ ਦੇ ਮੌਕੇ ਤੇ ਗੱਲ ਕਰ ਰਹੇ ਹਾਂ, ਇਸ ਅਰਥ ਦੀ ਖੂਬਸੂਰਤੀ, ਕਿਵੇਂ ਰੱਬ ਦੀ ਜਿਹੜੀ ਹੈ ਉਹ ਬਖਸ਼ਿਸ਼ ਦੇ ਨਾਲ ਇੱਥੇ ਕੀ ਕੁਛ ਪਿਆ ਇਸ ਅਰਥ ਦੇ ਖਜ਼ਾਨੇ 'ਚ, ਜੋ ਕੁਛ ਪਾਇਆ ਸੋ ਏਕਾ ਵਾਰ। ਸੋ ਧੂਪ ਮਲੇ ਆਣ ਲੋ, ਜਿਹੜਾ ਧੂਫ ਹੈ, ਗੁਰੂ ਸਾਹਿਬ ਨੇ ਕਿਹਾ ਤੁਹਾਨੂੰ ਥਾਲੀ 'ਚ ਧੂਫ ਦਿਖਾਉਣ ਦੀ ਲੋੜ ਨਹੀਂ ਹੈ, ਇਹ ਤਾਂ ਉਸ ਮਲਿਆ ਪਹਾੜ ਤੋਂ ਆ ਰਹੀ ਜਿਹੜੀ ਹਵਾ ਹੈ,
ਉਹੀ ਜਿਹੜੀ ਹੈ ਉਹ ਧੂਫ ਹੈ, ਧੂਪ ਮਲੇ ਆਣ ਲੋ ਪਵਨ ਚਵਰ ਉਹ ਕਰੇ, ਕਿ ਹਵਾ ਜਿਹੜੀ ਚਾਰਜ ਫੇਰੇ ਚੱਲ ਰਹੀ ਹੈ ਮਾਨੋ ਉਸ ਨਿਰੰਕਾਰ ਨੂੰ ਉਹ ਚੌਰ ਕਰ ਰਹੀ ਹੈ। ਜੀ ਸਗਲ ਬਨ ਰਾਏ ਫੁਲੰਤ ਜੋਤੀ, ਕਿ ਜਿੰਨੀ ਬਨ ਰਾਏ ਹੈ, ਜਿੰਨੀ ਵੈਜੀਟੇਸ਼ਨ ਹੈ, ਜਿੰਨੇ ਦਰਖਤ ਨੇ, ਉਹ ਉਸ ਜੋਤੀ ਸਰੂਪ ਨਿਰੰਕਾਰ ਦੇ ਉੱਤੇ ਫੁੱਲ ਸੁੱਟ ਰਹੇ ਨੇ। ਸਗਲ ਬਨ, ਹੁਣ ਤੁਸੀਂ ਹਵਾ, ਧੁੱਪ, ਖੁਸ਼ਬੂ, ਵਨਸਪਤੀ, ਅਸਮਾਨ, ਤਾਰੇ, ਸਿਆਰੇ, ਸਾਡੇ ਕੋਲ ਕਿੰਨਾ ਕੁ ਵਕਤ ਹੁੰਦਾ ਹੈ, ਕਿੰਨੇ ਕੁ ਸਾਡੇ ਚੋਂ ਕਦੇ ਕੰਮ ਤੋਂ ਘਰ, ਘਰ ਤੋਂ ਕੰਮ, ਕਿਸੇ ਨੇ ਕਦੇ ਬਾਹਰ ਨਿਕਲ ਕੇ ਦੇਖਿਆ? ਉੱਥੇ ਤਾਂ ਚਲੋ ਸੌਣ ਲਈ ਗਰਮੀ ਅੰਦਰ ਹੁੰਦੀ ਨਹੀਂ ਸੀ ਬਿਜਲੀ, ਕੋਠੇ ਤੇ ਮੰਜਾ ਡੱਠਾ, ਅਸਮਾਨ 'ਚ ਬੰਦਾ ਦੇਖਦਾ ਹੀ ਸੀ ਵੀ ਕੀ ਹੈ। ਇੱਥੇ ਤਾਂ ਪਤਾ ਹੀ ਨਹੀਂ ਲੱਗਦਾ ਵੀ ਸੂਰਜ ਚੜ੍ਹਦਾ ਵੀ ਹੈ ਕਿ ਨਹੀਂ। ਜੀ ਬਿਲਕੁਲ। ਸੋ ਅਸੀਂ ਜਿਹੜੇ ਸਾਡੇ ਬਹੁਤ ਸਾਰੇ, ਜਦੋਂ ਅਸੀਂ ਅੰਦਰਲੀ ਖੂਬਸੂਰਤੀ ਤੋਂ ਮਹਿਰੂਮ ਹੁੰਦੇ ਜਾ ਰਹੇ ਹਾਂ, ਅਸੀਂ ਆਪਣੇ ਆਪ ਨਾਲੋਂ ਟੁੱਟੇ, ਆਪਣੇ ਆਲੇ ਦੁਆਲੇ ਨਾਲੋਂ ਟੁੱਟੇ ਹਾਂ, ਧਰਤੀ ਨਾਲ। ਕਿੰਨਿਆਂ ਕੁ ਨੇ ਕਦੇ ਇੱਥੇ ਚੜ੍ਹਦਾ ਸੂਰਜ ਦੇਖਿਆ, ਔਰ ਚੜ੍ਹਦੇ ਸੂਰਜ ਦੀ ਜਿਹੜੀ ਖੂਬਸੂਰਤੀ ਹੈ, ਕਦੇ ਢਹਿੰਦੇ ਸੂਰਜ, ਜਿਹੜਾ ਸੂਰਜ ਜਾ ਰਿਹਾ, ਤੁਸੀਂ ਦੇਖੋ ਕਿਵੇਂ ਚਾਰ ਚੁਫੇਰਾ ਇੱਕ ਕ੍ਰਿਮਜ਼ਨ ਰੈੱਡ ਹੁੰਦਾ ਹੈ, ਉਹਦੇ 'ਚ ਕਿੰਨੀ ਖੂਬਸੂਰਤੀ ਹੁੰਦੀ ਹੈ। ਔਰ ਇਹ ਉਹ ਵੇਲਾ ਹੈ, ਪੰਛੀਆਂ ਦੀ ਚਹਿਚਹਾਟ ਹੈ, ਇੱਕ ਖੂਬਸੂਰਤੀ ਹੈ। ਸੋ ਗੁਰੂ ਨਾਨਕ ਸਾਹਿਬ ਨੇ ਜਿੱਥੇ ਸਾਨੂੰ ਦੁਨੀਆ ਦੇ ਵਿੱਚ ਪ੍ਰੈਕਟੀਕਲ ਲਾਈਫ ਘਾਲ ਖਾਏ ਕਿ ਛੱਤੋਂ ਦੇ ਦਾ ਕਨਸੈਪਟ ਦਿੱਤਾ ਹੈ ਜੀ, ਉੱਥੇ ਨਾਲ ਇਸ ਕੁਦਰਤ ਦੇ ਨਾਲ ਵੀ ਜੋੜਿਆ ਸੀ, ਜਿਹਦੇ ਚੋਂ ਅਸੀਂ ਵੀ ਉਹ ਪੈਸੇ ਦੇ ਪੁੱਤਰ ਬਣੇ ਹੋਏ ਹਾਂ। 2 ਦੇ 4 ਗੈਸ ਸਟੇਸ਼ਨ, 4 ਦੇ 6 ਦੌੜ ਰਹੇ ਹਾਂ ਸਵੇਰ ਤੋਂ ਸ਼ਾਮ ਤੱਕ। ਜਿਹੜੀ ਹੈ ਕਿਸੇ ਕੋਲ ਵਕਤ ਹੀ ਨਹੀਂ ਹੈ ਕਿ ਬਾਹਰ ਨਿਕਲ ਕੇ ਦੇਖੇ ਕਿ ਗगन में थाल रव चंद दीपक बने, तारका मंडल जनक मोती, धूप मले आण लो पवन चवरो करे, सगल बन राय फुलंत ज्योति। कैसी आरती होए, गुरु साहब कहते आ है आरती ਜਿਹੜੀ ਲਗਾਤਾਰ ਹੋ ਰਹੀ। ਤੁਹਾਡੇ ਦੀਵੇ ਤਾਂ ਬੁੱਝ ਜਾਣਗੇ ਹੋਰ 10 ਮਿੰਟਾਂ ਨੂੰ, ਪਰ ਇਹ ਹਵਾ ਔਰ ਇਹ ਧੂਫ ਔਰ ਇਹ ਖੁਸ਼ਬੂ ਔਰ ਤਾਰੇ ਔਰ ਸਿਆਰੇ, ਕੈਸੀ ਆਰਤੀ ਹੋਏ। ਭਵ ਖੰਡਨਾ, ਭਵ ਖੰਡਨਾ ਜਿਹੜਾ ਜਨਮ ਮਰਨ ਤੋਂ ਕੱਟ, ਤੇਰੀ ਆਰਤੀ। ਅਨਹਤਾ ਸ਼ਬਦ ਵਾਜੰਤ ਭੇਰੀ, ਜਦੋਂ ਆਰਤੀ ਹੋ ਰਹੀ ਹੁੰਦੀ ਭਜਨ ਨਾਟ ਪੜ ਕੇ ਛੈਣੇ ਖੜਕਾ ਰਹੇ ਹੁੰਦੇ ਨੇ। ਗੁਰੂ ਸਾਹਿਬ ਕਹਿੰਦੇ ਜਿਹੜੇ ਤੁਹਾਡੇ ਅੰਦਰ ਬਿਨਾਂ ਆਹਤ ਤੋਂ ਸ਼ਬਦ ਚੱਲ ਰਿਹਾ, ਅਨਹਤ ਸ਼ਬਦ ਵਾਜੰਤ ਭੇਰੀ, ਭੇਰੀ ਨਗਾਰੇ ਨੂੰ ਕਹਿੰਦੇ ਨੇ। ਔਰ ਫਿਰ ਜਦੋਂ ਅਸੀਂ ਇਸ ਪਲੈਨਟ ਦੇ ਉੱਤੇ ਜਿੰਨੇ ਜੀਵ ਨੇ, ਹਿਊਮਨ ਬੀਇੰਗਸ ਨੇ, ਬਾਕੀ ਕਾਇਨਾਤ, ਬਾਕੀ ਜਿਹੜੇ ਜੀਵ ਜੰਤੂ, ਉਹਨਾਂ ਵੱਲ ਦੇਖਦੇ ਤੇ ਇਹ ਗੁਰੂ ਨਾਨਕ ਸਾਹਿਬ ਦਾ ਜਿਹੜੀ ਡਿਸਕ੍ਰਿਪਸ਼ਨ ਹੈ, ਮੈਂ ਨਹੀਂ ਸਮਝਦਾ ਵੀ ਇਹ ਜਿਹੜਾ ਹੈ ਇਹ ਸਾਮ ਆਫ ਦਾ ਹਿਊਮਨ ਕਾਈਂਡ ਹੈ। ਇਹ ਹਿਊਮਨ ਇਨਸਾਨੀ ਨਸਲ ਦਾ ਗੀਤ ਹੈ, ਉਸ ਦਾ ਪਵਿੱਤਰ ਹਿਮ ਹੈ ਕਿ ਸਹਿਸ ਤਵ ਨੈਣ ਨਨਾ ਨੈਣ ਹੈ ਤੋਏ ਕੋ। ਹੁਣ ਨਿਰੰਕਾਰ ਇੱਕੋ ਓੰਕਾਰ ਹੈ ਜਿਹੜਾ, ਜਿਹਦਾ ਕੋਈ ਆਕਾਰ ਨਹੀਂ ਹੈ। ਤੇ ਗੁਰੂ ਸਾਹਿਬ ਕਹਿੰਦੇ ਨੇ ਸਹਿਸ ਤਵ ਨੈਣ, ਤੇਰੇ ਹਜ਼ਾਰਾਂ ਹੀ ਤੇਰੀਆਂ ਅੱਖਾਂ ਨੇ। ਹੁਣ ਜਿੰਨੇ ਜੀਵ ਜੰਤੂ, ਤੁਸੀਂ ਜਦੋਂ ਇਨਸਾਨ, ਉਹਨਾਂ ਦੀਆਂ ਅੱਖਾਂ ਜਿਹੜੀਆਂ ਨੇ ਕਿਹਦੀਆਂ ਨੇ? ਜੇ ਤੁਸੀਂ ਦੇਖਦੇ ਹੋ ਕਿ ਇਹ ਸਾਰੀਆਂ ਹਜ਼ਾਰਾਂ ਤੇਰੀਆਂ ਹੀ ਅੱਖਾਂ ਨੇ। ਇਹ ਵਾਹਿਗੁਰੂ ਸਹਿਸ ਤਵ ਨੈਣ ਨਨਾ ਨੈਣ ਹੈ ਤੋਏ ਕੋ, ਪਰ ਤੇਰੀ ਤਾਂ ਕੋਈ ਅੱਖ ਨਹੀਂ ਹੈ ਕਿਉਂਕਿ ਤੂੰ ਨਿਰਾਕਾਰ ਹੈ। ਸਹਿਸ ਪਦ ਬਿਮਲ ਨਨ ਏਕ, ਇਹ ਸਾਰੇ ਹੀ ਗੰਧ ਦੀ ਗੱਲ ਹੈ। ਨੱਕ, ਕਿ ਵੀ ਕਿੰਨੇ ਹੀ ਨੱਕ ਨੇ, ਪਰ ਸਹਿਸ ਗੰਧ ਉਹ ਤੇਰੇ ਕੋਈ ਨੱਕ ਨਹੀਂ ਹੈ। ਪਦ ਬਿਮਲ ਨਨ, ਹੁਣ ਪਦ ਕਹਿੰਦੇ ਨੇ ਪੈਰਾਂ ਨੂੰ, ਬਿਮਲ ਸੋਹਣੇ, ਵੀ ਕਿੰਨੇ ਹੀ ਹਜ਼ਾਰਾਂ ਸੋਹਣੇ ਪੈਰ ਨੇ, ਪਰ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ। ਵੀ ਇਹ ਜਿਹੜਾ ਸਿਰਾ ਤੇਰਾ ਸਾਰਾ ਰੂਪ ਹੈ ਕਿ ਤੇਰੀਆਂ ਹਜ਼ਾਰਾਂ ਅੱਖਾਂ ਪਰ ਤੇਰਾ ਕੁਛ ਨਹੀਂ ਹੈ, ਤੇਰੇ ਹਜ਼ਾਰਾਂ ਨੱਕ ਪਰ ਕੋਈ ਨਜ਼ਰ ਨਹੀਂ ਆਉਂਦਾ, ਤੇਰੇ ਹਜ਼ਾਰਾਂ ਸੋਹਣੇ ਪੈਰ ਬਿਮਲ ਪਦ ਪਰ ਕੋਈ ਨਹੀਂ। ਇਵ ਚਲਤ ਮੋਹੀ, ਕਿ ਇਸ ਤੇਰੇ ਕ੍ਰਿਸ਼ਮੇ ਨੇ ਕਿ ਤੂੰ ਸ੍ਰਿਸ਼ਟੀ ਦੇ ਵਿੱਚ ਵਸਿਆ ਤੇ ਇਹਨੇ ਮੈਨੂੰ ਮੋਹ ਲਿਆ। ਇਵ ਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹੁਣ ਇਹ ਸਾਰਾ ਔਰ ਅਲਟੀਮੇਟਲੀ ਚਰਨ ਕੰਵਲ ਮਕਰੰਦ ਲੋਭਿਤ, ਕਿ ਚਰਨ ਕੰਵਲ ਤੇਰੇ ਕਮਲਾਂ ਵਰਗੇ ਚਰਨ, ਮਕਰੰਦ, ਮਕਰੰਦ ਹੁੰਦਾ ਜਿਹਨੂੰ ਅਸੀਂ ਕਹਿੰਦੇ ਹਾਂ ਜਿਹੜੇ ਫੁੱਲ ਦੇ ਅੰਦਰ ਪੋਲਨ ਹੈ, ਪੋਲਨ ਡਸਟ ਜਿਹੜਾ ਉਹਦਾ ਰਸ ਹੈ, ਨੈਕਟਰ ਹੈ। ਚਰਨ ਕੰਵਲ ਮਕਰੰਦ ਲੋਭਿਤ, ਮਨੋ ਅਨ ਦਿਨੋਂ ਮੋਹੇ ਆਹੀ ਪਿਆਸਾ, ਕਿ ਅਨ ਦਿਨ ਸਵੇਰੇ ਸ਼ਾਮ ਮੈਨੂੰ ਤੇਰੇ ਉਹਨਾਂ ਚਰਨਾਂ ਦੀ ਪਿਆਸ ਹੈ, ਤੇਰੇ ਨਾਲ ਜੁੜਨ ਦੀ ਪਿਆਸ ਹੈ। ਕਿਰਪਾ ਜਲ ਦੇ ਨਾਨਕ ਸਾਰੰਗ ਕੋ, ਸਾਰੰਗ ਪਪੀਆ ਨੂੰ ਕਹਿੰਦੇ ਨੇ ਕਿ ਹੇ ਵਾਹਿਗੁਰੂ ਕਿਰਪਾ ਕਰਕੇ ਇਸ ਪਪੀਏ ਦੇ ਮੂੰਹ 'ਚ ਉਹ ਡਾਇਰੈਕਟ ਸੋਰਸ, ਪਪੀਆ ਪਾਣੀਆਂ ਛੱਪੜਾਂ ਚੋਂ ਦੂਜੀਆਂ ਥਾਵਾਂ ਤੋਂ ਪਾਣੀ ਨਹੀਂ ਪੀਂਦਾ, ਡਾਇਰੈਕਟ ਸੋਰਸ, ਕਿਰਪਾ ਜਲ ਦੇ
ਨਾਨਕ ਸਾਰੰਗ ਕੋ ਹੋਏ ਜਾਣਤੇ ਤੇਰੇ ਨਾਏ ਵਸ, ਕਿ ਤੇਰੇ ਨਾਮ ਚ ਵਾਸਾ ਹੋਏ। ਸੋ ਅਸੀਂ ਸਮਝਦੇ ਹਾਂ ਵੀ ਅੱਜ ਅਰਥ ਡੇ ਦੇ ਮੌਕੇ ਤੇ ਅਸੀਂ ਗੁਰਬਾਣੀ ਦੀ ਰੌਸ਼ਨੀ 'ਚ ਸਾਡਾ, ਔਰ ਜੇ ਗੁਰੂ ਸਾਹਿਬਾਨ ਦੇ ਅਸੀਂ ਜੀਵਨ 'ਚ ਦੇਖੀਏ ਕਿ ਜਿੱਥੇ ਜਿੱਥੇ ਗੁਰੂ ਸਾਹਿਬਾਨ ਨੇ ਸ਼ਹਿਰ ਵਸਾਏ ਉੱਥੇ ਹਰਿਆਲੀ, ਔਰ ਗੁਰੂ ਹਰਰਾਏ ਸਾਹਿਬ ਜਿਹੜੇ ਸਾਡੇ ਜਿਨ੍ਹਾਂ ਨੂੰ ਮੈਂ ਹਮੇਸ਼ਾ ਫਾਈਲੈਂਥਰੋਪੀ ਦੇ ਉਸ ਧਰਤੀ ਦੇ ਉੱਤੇ ਫਾਊਂਡਰ ਕਹਿੰਦੇ ਜੀ, ਕਿ ਉਹਨਾਂ ਨੇ ਜੇ ਕੀਰਤਪੁਰ ਸਾਹਿਬ ਦੇ ਵਿੱਚ ਇੱਕ ਪੂਰਾ ਹਰਬੇਰੀਅਮ ਸੀ, ਇੱਕ ਤਾਂ ਪਲਾਂਟਸ ਗ੍ਰੀਨਰੀ ਹੈ, ਇੱਕ ਸਾਰੇ ਹੀ ਮੈਡੀਸੀਨੀਅਲ ਪਲਾਂਟ ਸੀ, ਔਰ ਜਿੱਥੇ ਕਿਤੇ ਨਹੀਂ ਸੀ ਮਿਲਦਾ ਕੋਈ ਜਿਹੜੀ ਹੈ ਬੂਟੀ ਜਾਂ ਜੜੀ ਜਿਹਨੂੰ ਕਿਹਾ ਜਾਂਦਾ ਹੈ ਕੋਈ ਵੀ ਹਰਬਲ ਪਲਾਂਟ, ਮੈਡੀਸੀਨੀਅਲ ਪਲਾਂਟ, ਉਹ ਉਸ ਹਰਬੇਰੀਅਮ ਦੇ ਵਿੱਚ ਸੀ। ਜ਼ੂ ਐਸਟੈਬਲਿਸ਼ ਕੀਤੀ। ਸੋ ਮੈਂ ਸਮਝਦਾ ਵੀ ਸਾਡੇ ਗੁਰਮਤਿ ਰਵਾਇਤ ਦੇ ਵਿੱਚ, ਸਾਡੇ ਇਤਿਹਾਸ 'ਚ ਇਹ ਸਾਰਾ ਕੁਝ ਮੌਜੂਦ ਹੈ, ਪਰ ਅਸੀਂ ਆਪਣੇ ਆਪ ਨਾਲੋਂ ਵੀ ਟੁੱਟੇ, ਨਿਰੰਕਾਰ ਨਾਲੋਂ ਵੀ ਟੁੱਟੇ, ਧਰਤੀ ਨਾਲੋਂ ਵੀ ਟੁੱਟੇ। ਤੇ ਜਿਨ੍ਹਾਂ ਲੋਕਾਂ ਨੂੰ ਅਸੀਂ ਮਟੀਰੀਅਲਿਸਟ ਕਹਿੰਦੇ ਹਾਂ, ਪਦਾਰਥਵਾਦੀ ਕਹਿੰਦੇ ਹਾਂ, ਇਆਸ਼ ਕਹਿੰਦੇ ਹਾਂ, ਘੱਟੋ ਘੱਟ ਇਹਨਾਂ ਨੇ ਭਾਵੇਂ ਰੱਬ ਨੂੰ ਸਿੱਧੇ ਤੌਰ 'ਤੇ ਤਾਂ ਕਿੰਨੇ ਕੁ ਸਾਡੇ 'ਚੋਂ ਵੀ ਸਮਝਦੇ ਨੇ, ਪਰ ਉਹਨਾਂ ਨੇ ਬਲਿਹਾਰੀ ਕੁਦਰਤ ਵਸਿਆ ਦੀ ਗੱਲ ਜ਼ਰੂਰ ਸਮਝ ਲਈ ਕਿ ਇਹ ਜਿਹੜੀ ਮਦਰ ਨੇਚਰ ਹੈ, ਮਦਰ ਅਰਥ ਹੈ, ਇਹਨੂੰ ਪ੍ਰੋਟੈਕਟ ਕਰਨਾ ਹੈ। ਇਸ ਦੇ ਲਈ ਕਈਆਂ ਨੇ ਸਾਰੀਆਂ ਜ਼ਿੰਦਗੀਆਂ ਲਾਈਆਂ ਹੋਈਆਂ ਨੇ এনवायरमेंट ਦੇ ਉੱਤੇ ਕੰਮ ਕਰਨ ਵਾਲਿਆਂ ਨੇ। ਸੋ ਅਸੀਂ ਅੱਜ ਦਾ ਦਿਨ ਹਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਦਾਈ ਦਾਇ ਖੇਲੇ ਸਗਲ ਜਗਤ, ਇਸ ਦੇ ਹਵਾਲੇ ਕਰਦੇ ਜੀ। ਰਾਉ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਬੜੇ ਖੂਬਸੂਰਤ ਅੰਦਾਜ਼ ਨਾਲ ਸਾਡੇ ਦਰਸ਼ਕਾਂ ਨਾਲ ਅਰਥ ਡੇ ਦਾ ਦਿਨ ਸਾਂਝਾ ਕੀਤਾ। ਇਸ ਨਾਲ ਅਸੀਂ ਲੈਂਦੇ ਹਾਂ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।